ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂ ਤੋਂ ਬਾਅਦ ਹੁਣ ਆਪਾਂ ਗੁਰਬਾਣੀ ਵਿਚਾਰ ਅੱਜ ਦਾ ਵਿਚਾਰ ਡਾਕਟਰ ਸਾਹਿਬ ਕੋਲੋਂ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਵੀਰਵਾਰ ਦਾ ਦਿਨ ਹੈ ਜੀ ਤੇ ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਦਾ ਇੱਕ ਸ਼ਬਦ ਅੱਜ ਦੇ ਦਿਨ ਵਿਚਾਰਦੇ ਹਾਂ ਜੀ। ਪਰ ਅੱਜ ਦੇ ਇਸ ਵਿਚਾਰ ਤੋਂ ਪਹਿਲਾਂ ਮੈਂ ਮਾਫੀ ਮੰਗਣਾ ਚਾਹੁੰਦਾ ਹਾਂ ਕਿ ਸਾਰੇ ਪੀਰੀਅਡ 'ਚ ਪਤਾ ਨਹੀਂ ਕਦੋਂ ਤੋਂ ਮੈਂ ਇਹ ਕਹਿੰਦਾ ਰਿਹਾ ਕਿ ਭਗਤ ਨਾਮਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ 'ਚ 59 ਸ਼ਬਦ ਨੇ ਜਿਨ੍ਹਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ। ਅੱਜ ਜਦੋਂ ਮੈਂ ਇਹ ਦੇਖਣ ਦੇ ਲਈ ਕਿ ਕਿਹੜੇ ਸ਼ਬਦ ਰਹਿ ਗਏ ਨੇ ਚੈੱਕ ਕੀਤਾ ਔਰ ਬਾਅਦ 'ਚ ਮੈਂ ਸਾਰੇ ਸੋਰਸ ਦੇਖੇ ਤੇ ਮੇਰੇ ਸਾਹਮਣੇ ਆਇਆ ਵੀ ਉਹਨਾਂ ਦੇ ਸ਼ਬਦ ਤਾਂ 61 ਨੇ। ਇਹ 59 ਮੇਰੇ ਦਿਮਾਗ 'ਚ ਕਿੱਥੋਂ ਵੜ ਗਿਆ ਔਰ ਕਿਵੇਂ ਮੈਂ ਰਿਪੀਟ ਕਰੀ ਗਿਆ। ਔਰ ਮੈਨੂੰ ਇਸ ਗੱਲ ਦਾ ਹੋਰ ਵੀ ਅਫਸੋਸ ਹੋਇਆ ਕਿ ਵੀ ਸਾਡੇ ਇੰਨੇ ਸਿਆਣੇ ਵੀਰ ਭੈਣਾਂ ਵੀ ਜੁੜੇ ਹੋਏ ਨੇ। ਇਹਦਾ ਮਤਲਬ ਹੈ ਕਿ ਵੀ ਚਲੋ ਮੇਰੇ ਤੋਂ ਤਾਂ ਕੋਈ ਐਰਰ ਹੋਇਆ ਪਰ ਕਿਸੇ ਨੇ ਵੀ ਇਸ ਸਾਰੇ ਪੀਰੀਅਡ 'ਚ ਇਹ ਪੁਆਇੰਟ ਆਊਟ ਨਹੀਂ ਕੀਤਾ ਕਿ ਜੇ ਸ਼ਬਦ ਤੁਸੀਂ ਉਹਨਾਂ ਦੇ ਦੋ ਘਟਾ ਕੇ ਦੱਸ ਰਹੇ ਹੋ, ਕਿਉਂਕਿ ਹਾਲਾਂਕਿ ਕੁਛ ਨੇ ਭਗਤਾਂ ਦੇ ਕੁਝ ਸ਼ਬਦ ਜਾਂ ਜਿਨ੍ਹਾਂ ਬਾਰੇ ਆਥਰਸ਼ਿਪ ਦਾ ਹੁੰਦਾ ਹੈ ਕਿ ਜੀ ਲਫ਼ਜ਼ ਜਿਵੇਂ ਭਗਤ ਸੂਰਦਾਸ ਜੀ ਦੀ ਇੱਕੋ ਹੀ ਤੁਕ ਹੈ, ਛਾੜ ਰੇ ਮਨ ਹਰ ਬੇਮੁਖਨ ਕੋ ਸੰਗ। ਲੇਕਿਨ ਉਸ ਤੋਂ ਅਗਲਾ ਸ਼ਬਦ ਜਿਹੜਾ ਹੈ ਗੁਰੂ ਅਰਜਨ ਸਾਹਿਬ ਦਾ ਲਿਖਿਆ ਹੋਇਆ, ਉਹਦੀ ਅਖੀਰਲੀ ਤੁਕ ਜੋ ਗੁਰੂ ਸਾਹਿਬ ਨੇ ਸੂਰਦਾਸ ਲਫ਼ਜ਼ ਇਸਤੇਮਾਲ ਕੀਤਾ, ਕਈ ਉਹਨੂੰ ਉਹਨਾਂ ਦੇ ਦੋ ਸ਼ਬਦ ਬਣਾ ਦਿੰਦੇ। ਪਰ ਭਗਤ ਨਾਮਦੇਵ ਜੀ ਦੇ ਮਾਮਲੇ 'ਚ ਤਾਂ ਇਸ ਕਿਸਮ ਦਾ ਕੋਈ ਨਹੀਂ ਹੈ ਔਰ ਮੈਂ ਇਸ ਦੇ ਲਈ ਮਾਫੀ ਚਾਹੁੰਦਾ ਕਿਉਂਕਿ ਧਾਰਮਿਕ ਪੱਖ ਤੋਂ ਖਾਸ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪੱਖ ਤੋਂ ਜਿਹੜੀ ਕੋਈ ਵੀ ਕਮਜ਼ੋਰੀ ਹੈ ਉਹ ਜਿਹੜੀ ਹੈ ਨਾਕਾਬਲੇ ਮਾਫੀ ਹੈ। ਬਿਲਕੁਲ। ਪਰ ਮੈਂ ਮਾਫੀ ਚਾਹੁੰਦਾ ਆਪਣੇ ਗੁਰੂ ਤੋਂ ਵੀ ਔਰ ਜ਼ਾਹਰ ਹੈ ਆਪਣੇ ਦਰਸ਼ਕਾਂ ਤੋਂ ਵੀ। ਔਰ ਅੱਜ ਉਹਨਾਂ 61 ਸ਼ਬਦਾਂ 'ਚੋਂ ਅਸੀਂ 54ਵਾਂ ਸ਼ਬਦ 54th ਵਿਚਾਰ ਲਈ ਚੁਣਿਆ ਔਰ ਇਹ ਛੋਟਾ ਜਿਹਾ ਸ਼ਬਦ ਹੈ ਪਰ ਇਹ ਇੱਕ ਲਾਡ ਹੈ ਆਪਣੇ ਮਿੱਤਰ ਨਾਲ, ਆਪਣੇ ਪਿਆਰੇ ਨਾਲ, ਆਪਣੇ ਸੱਜਣ ਨਾਲ, ਆਪਣੇ ਰੱਬ ਨਾਲ। ਔਰ ਬਹੁਤ ਵਾਰ ਜਦੋਂ ਅਸੀਂ ਰੱਬ ਦੇ ਪਿਆਰ ਜਾਂ ਮੁਹੱਬਤ ਦੀ ਗੱਲ ਕਰਦੇ ਤੇ ਬਹੁਤ ਵਾਰ ਅਸੀਂ ਆਪਣੇ ਆਪ ਨੂੰ ਇਹ ਸਮਝਦੇ ਹਾਂ ਵੀ ਜਿਵੇਂ ਅਸੀਂ ਇੱਕ ਐਸੇ ਥਾਂ ਤੇ ਖੜੇ ਹਾਂ, ਕੋਈ ਬਹੁਤ ਵੱਡੀ ਚੀਜ਼ ਜਿਹਦੇ ਸਾਹਮਣੇ ਬਸ ਸਾਡੇ ਹੱਥ ਜੁੜੇ ਨੇ, ਸਾਡੇ ਹੱਥ 'ਚ ਇੱਕ ਮਾਲਾ ਹੈ ਜਾਂ ਉਹ ਤਸਬੀਹ ਹੈ ਜਾਂ ਦੂਸਰਾ। ਇਹ ਠੀਕ ਹੈ ਕਿ ਇੱਕ ਡਿਸਪਲਿਨ ਨਾਲ ਇਹ ਗੱਲ ਸ਼ੁਰੂ ਹੁੰਦੀ ਹੈ ਪਰ ਜਦੋਂ ਸੱਚਮੁੱਚ ਤੁਹਾਡਾ ਉਸ ਹੱਦ ਤੱਕ ਇਸ਼ਕ ਪੁੱਗ ਜਾਂਦਾ ਹੈ ਤੇ ਫਿਰ ਕੋਈ ਪਰਦਾ ਨਹੀਂ ਹੁੰਦਾ। ਫਿਰ ਤੁਸੀਂ ਲਾਡ ਕਰਦੇ ਹੋ, ਫਿਰ ਤੁਸੀਂ ਪਿਆਰ ਦੇ ਸੁਣ ਯਾਰ ਹਮਾਰੇ ਸੱਜਣ, ਤੁਸੀਂ ਪਿਆਰ ਸੰਬੋਧਨ ਵੀ ਕਰਦੇ ਹੋ, ਫਿਰ ਸ਼ਿਕਵਾ ਵੀ ਕਰਦੇ ਹੋ। ਸੋ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਇਸ ਪਾਸੇ ਵਾਲੀ ਜਿਹੜਾ ਹੈ ਇਸ ਰੁੱਖ ਦੇ ਵਿੱਚ ਉਸ ਪਿਆਰ ਦੀਆਂ ਬਾਤਾਂ ਨੇ। ਬਦੋ ਕੀ ਨਾ ਹੋੜ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ ਰਹਾਓ, ਆਪਨ ਦਿਓ ਦਿਹੋਰਾ ਆਪਨ, ਆਪ ਲਗਾਵੇ ਪੂਜਾ, ਜਲ ਤੇ ਤਰੰਗ ਤਰੰਗ ਤੇ ਹੈ ਜਲ, ਕਰਨ ਸੁਣਨ ਕੋ ਦੂਜਾ, ਆਪੇ ਗਾਵੇ ਆਪੇ ਨਾਚੈ, ਆਪ ਬਜਾਵੇ ਤੂਰਾ, ਕਹਿਤ ਨਾਮ ਦਿਓ ਤੂੰ ਮੇਰੋ ਠਾਕੁਰ, ਜਨ ਊਰਾ ਤੂੰ ਪੂਰਾ। ਹੁਣ ਬਦੋ ਹੈ ਕਿ ਲਾਂਦੇ। ਬਦੋ ਕੀ ਨਾ ਹੋੜ ਮਾਧੋ ਮੋਸਿਓ। ਹੋੜ ਹੁੰਦਾ ਹੈ ਮਰਾਠੀ ਦੇ ਵਿੱਚ ਸ਼ਰਤ ਕਿ ਹੇ ਮੇਰੇ ਪਿਆਰੇ ਤੂੰ ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਉਂਦਾ। ਹੁਣ ਸ਼ਰਤ ਕੀ ਹੈ? ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ, ਕਿ ਤੂੰ ਸਾਡੇ 'ਚ ਹੈ ਅਸੀਂ ਤੇਰੇ 'ਚ, ਕੋਈ ਫਰਕ ਥੋੜੀ ਹੈ। ਸ਼ਰਤ ਲਾ ਵੀ ਇਹ ਗੱਲ ਗਲਤ ਹੈ। ਹੁਣ ਇਹ ਪਿਆਰ ਦੇ ਵਿੱਚ ਕਿਹਾ ਜਾ ਸਕਦਾ ਜਿੱਥੇ ਕਿ ਕੋਈ ਪਰਦਾ ਨਹੀਂ ਹੈ, ਜਿੱਥੇ ਕਿ ਕੋਈ ਸ਼ਰਤ ਨਹੀਂ ਹੈ। ਬਦੋ ਕੀ ਨਾ ਹੋੜ ਮਾਧੋ ਮੋਸਿਓ, ਹੇ ਮੇਰੇ ਮਾਧੋ, ਹੇ ਮੇਰੇ ਵਾਹਿਗੁਰੂ ਤੂੰ ਮੇਰੇ ਨਾਲ ਸ਼ਰਤ ਲਾ। ਸ਼ਰਤ ਕਾਹਦੀ? ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ। ਵੀ ਇਹ ਆਪਾਂ ਖੇਡ ਖੇਡਦੇ ਹਾਂ ਕਿ ਲੋਕਾਂ 'ਚ ਤੂੰ ਹੈ, ਲੋਕ ਤੇਰੇ 'ਚ ਨੇ, ਖਾਲਕ ਖਲਕ ਖਲਕ ਮੈਂ ਖਾਲਕ ਪੂਰਿਓ, ਤੇਰੇ ਤੋਂ ਵੱਖਰਾ ਕੀ ਹੈ? ਐਵੇਂ ਡਰਾਮੇ ਨਾ ਕਰ, ਸ਼ਰਤ ਲਾ ਕੇ ਦੱਸ ਕਿ ਵੀ ਤੂੰ ਹੈ ਕਿ ਨਹੀਂ ਸਾਡੇ 'ਚ। ਫਿਰ ਆਪਨ ਦਿਓ ਦਿਹੋਰਾ ਆਪਨ, ਤੂੰ ਆਪ ਹੀ ਦੇਵਤਾ ਹੈ, ਆਪ ਹੀ ਮੰਦਿਰ ਬਣਾਇਆ ਹੋਇਆ ਆਪਣਾ, ਆਪ ਆਪ ਹੀ ਪੂਜਾ ਕਰਾਈ ਜਾਂਦਾ। ਜਲ ਤੇ ਤਰੰਗ ਤਰੰਗ ਤੇ ਹੈ ਜਲ, ਕਰਨ ਸੁਣਨ ਕੋ ਦੂਜਾ। ਜਿਵੇਂ ਪਾਣੀ ਦੇ ਵਿੱਚ
ਤੂਫਾਨ ਆਂਦ ਤਰੰਗਾਂ ਪਾਣੀ ਦੀਆਂ ਉੱਠਦੀਆਂ ਨੇ ਉੱਪਰ, ਫਿਰ ਕਿੱਥੇ ਜਾਂਦੀਆਂ ਨੇ? ਵਾਪਸ ਉਹਦੇ 'ਚ ਚਲੀਆਂ ਜਾਂਦੀਆਂ ਨੇ। ਜੀ ਹੁਣ ਤਰੰਗਾਂ ਵੀ ਪਾਣੀ ਹੁੰਦਾ, ਪਾਣੀ ਤੋਂ ਤਾਂ ਵੱਖਰਾ ਨਹੀਂ ਹੁੰਦਾ। ਬਿਲਕੁਲ। ਸੋ ਇਹੀ ਭਗਤ ਜੀ ਕਹਿੰਦੇ ਨੇ ਵੀ ਜੇ ਪਾਣੀ ਦੀਆਂ ਤਰੰਗਾਂ ਤੇ ਪਾਣੀ ਇੱਕੋ ਹੈ, ਤੂੰ ਤੇ ਸਾਰੀ ਖਲਕਤ ਇੱਕੋ ਹੈ, ਤਾਂ ਫਿਰ ਐਵੇਂ ਡਰਾਮਾ ਜਿਹਾ ਕਿਉਂ ਕਰਦੇ? ਹਾਂ, ਵਧੋ ਕੀ ਨਾ ਹੋੜ ਮਾਧੋ, ਸ਼ਰਤ ਲਾ ਵੀ ਤੂੰ ਸਾਡੇ 'ਚ ਨਹੀਂ ਹੈਗਾ ਜਾਂ ਅਸੀਂ ਤੇਰੇ 'ਚ ਨਹੀਂ ਹੈਗੇ, ਅਸੀਂ ਤਾਂ ਇੱਕੋ ਹੀ ਹੈ ਜੀ, ਸਾਡੇ 'ਚ ਕੋਈ ਫਰਕ ਨਹੀਂ ਹੈ। ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣਨ ਕੋ ਦੂਜਾ, ਆਪੇ ਗਾਵੇ ਆਪੇ ਨਾਚੈ, ਆਪ ਬਜਾਵੇ ਤੂਰਾ। ਹੁਣ ਜਦੋਂ ਨਾਚ ਹੁੰਦਾ ਹੈ, ਇੱਕ ਗਾਉਣ ਵਾਲਾ ਹੁੰਦਾ ਹੈ, ਇੱਕ ਨੱਚਣ ਵਾਲਾ ਹੁੰਦਾ, ਤੂਰਾ ਵਾਜੇ ਨੂੰ ਕਹਿੰਦੇ ਨੇ, ਇੱਥੇ ਆਰਕੈਸਟਰਾ ਨੂੰ ਕਹਿ ਦੋ। ਤੇ ਭਗਤ ਜੀ ਕਹਿੰਦੇ ਨੇ ਵੀ ਇੱਥੇ ਤਾਂ ਉਹ ਤਾਂ ਅੱਡੜ ਹੁੰਦਾ ਨੇ, ਤੂੰ ਆਪ ਹੀ ਨੱਚੀ ਜਾਂਦਾ ਹੈ, ਆਪ ਹੀ ਵਾਜਾ ਵਜਾਉਂਦਾ ਹੈ, ਆਪ ਹੀ ਗਾਈ ਜਾਂਦਾ, ਆਪੇ ਗਾਵੇ ਆਪੇ ਨਾਚੇ, ਆਪ ਬਚਾਵੇ ਤੂਰਾ, ਕਹਿਤ ਨਾਮ ਦਿਓ ਤੂੰ ਮੇਰਾ ਠਾਕੁਰ, ਜਨ ਊਰਾ ਤੂੰ। ਹੁਣ ਇਹ ਕਹਿਣ ਤੋਂ ਬਾਅਦ, ਲਾਡੀਆਂ ਕਰਨ ਤੋਂ ਬਾਅਦ, ਫਿਰ ਇੱਥੇ ਆ ਕੇ ਕਹਿੰਦਾ ਵੀ ਹਾਂ ਇਹ ਮੇਰੇ ਪਿਆਰੇ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਊਰਾ, ਊਰੇ ਦਾ ਮਤਲਬ ਹੁੰਦਾ ਊਣਾ, ਘੱਟ ਹੈ, ਤੇ ਤੂੰ ਪੂਰਾ ਹੈ। ਤੇ ਜੇ ਹੁਣ ਮੈਂ ਤੇਰਾ ਹੈ, ਤੇ ਇਹ ਊਰਾਪਨ ਕਰਕੇ ਮੈਨੂੰ ਵੀ ਪੂਰਾ ਕਰ ਦੇ, ਆਪਣੇ ਨਾਲ ਮਿਲਾ ਲੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।